ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿਣਾ। ਸਾਡੇ ਨਾਲ ਮੌਜੂਦ ਨੇ ਡਾਕਟਰ ਅਮਰਜੀਤ ਸਿੰਘ, ਜੋ ਹਰ ਰੋਜ਼ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਦੁਨੀਆ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਐਨਾਲਿਸਿਸ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਨੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਦੇ ਨਾਲ ਐਜ਼ ਅ ਹੋਸਟ ਇਹ ਪ੍ਰੋਗਰਾਮ ਪੇਸ਼ ਕਰਾਂਗਾ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੜੀਆਂ ਜਿਹੜੀਆਂ ਅਹਿਮ ਘਟਨਾਵਾਂ ਦੁਨੀਆ ਦੇ ਵਿੱਚ ਵਾਪਰ ਰਹੀਆਂ ਨੇ ਉਹਨਾਂ 'ਤੇ ਡਾਕਟਰ ਸਾਹਿਬ ਦਾ ਐਨਾਲਿਸਿਸ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਡਾਕਟਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਸੱਚੋ ਸੱਚ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਸੱਚੋ ਸੱਚ ਪ੍ਰੋਗਰਾਮ ਨਾਲ ਜੁੜੇ ਸਮੂਹ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਸਲਮਾਨ ਭਰਾਵਾਂ ਭੈਣਾਂ ਨੂੰ ਅਸਲਾਮ ਅਲੈਕਮ ਔਰ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਬਿਲਕੁਲ ਡਾਕਟਰ ਸਾਹਿਬ, ਜਿਵੇਂ ਅਸੀਂ ਦੇਖ ਰਹੇ ਹਾਂ ਜੀ, ਬੜੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਦੁਨੀਆ ਦੇ ਵਿੱਚ ਉਹ ਅਨਫੋਲਡ ਹੋ ਰਹੀਆਂ ਨੇ, ਜਿਨ੍ਹਾਂ ਦੇ ਬਾਰੇ ਪਿਛਲੇ ਕੁਝ ਅਰਸੇ ਤੋਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਸੀ, ਮੀਟਿੰਗਸ ਚੱਲ ਰਹੀਆਂ ਸੀ, ਪਰ ਅੱਜ ਚਾਹੇ ਉਹ ਗਾਜ਼ਾ ਦੇ ਵਿੱਚ ਸੀਜ਼ਫਾਇਰ ਦਾ ਜਿਹੜਾ ਸਮਝੌਤਾ ਆ ਉਹ ਉਹਦਾ ਇੱਕ ਪਹਿਲਾ ਫੇਸ ਜਿਹੜਾ ਆ ਉਹ ਸਿਰੇ ਚੜ੍ਹਿਆ ਹੋਵੇ, ਜਾਂ ਫਿਰ ਇੱਕ ਹੋਰ ਜਿਹੜੀ ਬੜੀ ਵੱਡੀ ਘਟਨਾ ਅਨਫੋਲਡ ਹੋ ਰਹੀ ਆ ਕਿ ਤਾਲਿਬਾਨ ਦਾ ਜਿਹੜਾ ਫੋਰਨ ਮਿਨਿਸਟਰ ਆ ਆਮੀਰ ਖਾਨ ਮੁੱਤਕੀ, ਉਹ ਭਾਰਤ ਆਇਆ ਹੈ। ਤੇ ਉਹਦਾ ਰੈੱਡ ਕਾਰਪਟ ਸਵਾਗਤ ਭਾਰਤ ਦੇ ਵਿੱਚ ਕੀਤਾ ਜਾ ਰਿਹਾ ਹੈ। ਸਾਰੇ ਇੰਡੀਅਨ ਮੀਡੀਆ ਨੇ ਉਹਨੂੰ ਪੂਰਾ ਸਿਰ ਤੇ ਚੁੱਕਿਆ ਹੋਇਆ ਹੈ। ਤੇ ਦੂਜੇ ਪਾਸੇ ਨਾਲ ਹੀ ਕਾਬੁਲ ਦੇ ਵਿੱਚ ਜਿਹੜੇ ਧਮਾਕੇ ਹੋਣ ਦੀਆਂ ਖਬਰਾਂ ਵੀ ਆਉਣ ਲੱਗੀਆਂ ਨੇ। ਇਹ ਤੇ ਇੱਧਰੋਂ ਪੰਜਾਬ ਦੇ ਵਿੱਚੋਂ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਸਟੇਟਮੈਂਟ ਆਈ ਕਿ ਉਹਨਾਂ ਨੇ ਯੂਐਨ ਦੀ ਜਿਹੜੀ ਆ ਯੂਐਨ ਨੂੰ ਅਪੀਲ ਕੀਤੀ ਆ ਕਿ ਛੇਤੀ ਤੋਂ ਛੇਤੀ ਜਿਹੜਾ ਸਿੱਖ ਇਲਾਕੇ ਨੇ ਉਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ। ਤੇ ਵਰਲਡ ਮੀਡੀਆ ਦੇ ਵਿੱਚ ਇਹ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਸ਼ਾਇਦ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਅਗਲੀ ਜੰਗ ਆ ਉਹਦਾ ਪੜਾਅ ਬੜੀ ਛੇਤੀ ਜਿਹੜਾ ਆ ਉਹ ਸ਼ੁਰੂ ਹੋ ਸਕਦਾ ਹੈ। ਤਾਂ ਜੋ ਇਹ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਆਲੇ ਦੁਆਲੇ, ਉਹਨਾਂ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਗੱਲ ਕਿੱਧਰ ਨੂੰ ਜਾ ਰਹੀ ਆ। ਦੇਖੋ, ਤੁਸੀਂ ਮੁੱਢਲੇ ਸਵਾਲ ਦੇ ਵਿੱਚ ਹੀ ਆਲਮੋਸਟ 4-5 ਇਸ਼ੂ ਜਿਹੜੇ ਨੇ ਉਹ ਇਕੱਠੇ ਕਰ ਦਿੱਤੇ ਨੇ। ਸਮਝਣ ਵਾਲੀ ਗੱਲ ਇਹ ਹੈ ਕਿ ਇਹ ਗੱਲ ਤਾਂ ਜਿਹੜੇ ਅੱਡ-ਅੱਡ ਦੁਨੀਆ ਦੇ ਐਕਸਪਰਟ ਨੇ, ਜਦੋਂ ਪ੍ਰੈਜ਼ੀਡੈਂਟ ਟਰੰਪ ਆਲਮੋਸਟ 8-9 ਮਹੀਨੇ ਪਹਿਲਾਂ ਉਹਨਾਂ ਨੇ ਟੇਕ ਓਵਰ ਕੀਤਾ ਔਰ ਉਹਨਾਂ ਦੀਆਂ ਪ੍ਰਾਇੋਰਟੀਜ਼ ਜਿਹੜੀਆਂ ਕਿ ਡਿਊਰਿੰਗ ਦਾ ਇਲੈਕਸ਼ਨ ਕੈਂਪੇਨ ਵੀ ਜਾਂ ਉਹਨਾਂ ਦੇ ਪੋਲ ਪ੍ਰੋਮਿਸਿਸ ਤੋਂ ਵੀ ਜ਼ਾਹਰ ਸੀ ਕਿ ਵਰਲਡ ਆਰਡਰ ਜਿਹੜਾ ਹੈ ਉਹ ਬਦਲਣ ਜਾ ਰਿਹਾ ਹੈ। ਜਿਹੜਾ ਪੋਸਟ ਸੈਕੰਡ ਵਰਲਡ ਵਾਰ ਜੋ ਆਰਡਰ ਕ੍ਰੀਏਟ ਹੋਇਆ ਸੀ ਇੰਟਰਨੈਸ਼ਨਲ ਲੈਵਲ ਤੇ ਔਰ 80s 90s ਦੇ ਵਿੱਚ ਟ੍ਰੇਡ ਦੇ ਹਵਾਲੇ ਨਾਲ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਨਾਰਥ ਅਮਰੀਕਾ ਦੀ ਟ੍ਰੇਡ ਜਿਹੜਾ ਅਮਰੀਕਾ ਕੈਨੇਡਾ ਮੈਕਸੀਕੋ ਦਾ ਸੀ ਵੀ ਇਹ ਸਭ ਕੁਝ ਹੀ ਬਦਲੇਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਇਸ਼ੂ ਤੇ ਟੈਰਿਫ ਦੇ ਉੱਤੇ ਫੋਕਸ ਕਰਦੇ ਆ ਪ੍ਰੈਜ਼ੀਡੈਂਟ ਟਰੰਪ ਨੇ ਦੋਸਤਾਂ ਤੇ ਦੁਸ਼ਮਣਾਂ ਸਭ ਨੂੰ ਹੀ ਪੂਰਾ ਝਟਕਾ ਦਿੱਤਾ ਹੈ। ਨੈਟੋ ਨਾਲ ਵੀ ਉਹਨਾਂ ਦੀ ਰਿਲੇਸ਼ਨਸ਼ਿਪ ਪ੍ਰਭਾਵਿਤ ਹੋਈ ਔਰ ਆਪਣੇ ਗੁਆਂਢ ਦੇ ਵਿੱਚ ਕੈਨੇਡਾ ਔਰ ਮੈਕਸੀਕੋ ਦੇ ਨਾਲ ਵੀ ਜਿਹੜੀ ਕਾਫੀ ਬਿਟਰਨੈਸ ਪੈਦਾ ਹੋਈ। ਔਰ ਇਸ ਚੋਂ ਦੂਸਰਾ ਪਾਰਟ ਜਿਹੜਾ ਨਿਕਲਿਆ, ਅਸੀਂ ਦੇਖਦੇ ਹਾਂ ਅੱਜ ਹੀ ਖਬਰ ਜਿਹੜੀ ਪ੍ਰੋਮੀਨੈਂਟਲੀ ਸੀ ਕਿ ਅਮਰੀਕਾ ਨੇ ਯੂਐਨ ਨੂੰ ਕਿਹਾ ਵੀ ਜਿਹੜੇ ਤੁਹਾਡੇ ਟਰੂਪਸ ਜਿਹੜੇ ਕਿ ਅੱਡ-ਅੱਡ ਕੰਟਰੀਜ਼ ਤੋਂ ਹੀ ਲੈਂਦੇ ਨੇ ਉਹਨਾਂ ਦੇ ਖਰਚੇ ਅਸੀਂ ਜਿਹੜਾ 1 ਬਿਲੀਅਨ ਦਿੰਦੇ ਸੀ ਹੁਣ ਅਸੀਂ 700 ਮਿਲੀਅਨ ਦੇਣਾ ਹੈ। ਔਰ ਅੱਜ ਹੀ ਇਹ ਸੀ ਵੀ 50,000 ਦੇ ਕਰੀਬ ਜਿਹੜੇ ਯੂਐਨ ਪੀਸ ਕੀਪਿੰਗ ਫੋਰਸ ਦੇ ਥੱਲੇ ਤਾਇਨਾਤ ਇਹਨਾਂ ਦੇ ਫੌਜੀ ਹੁੰਦੇ ਨੇ, ਉਹਦੇ ਚੋਂ 20,000 ਉਹ ਕੱਟ ਕਰ ਰਹੇ ਨੇ। ਇਹ ਅੱਜ ਦੀ ਜਿਹੜੀ ਹੈ ਅਮਰੀਕਨ ਐਮਬੈਸਡਰ ਦੇ ਨਾਲ ਸੈਕਟਰੀ ਜਨਰਲ ਦੀ ਮੀਟਿੰਗ ਚੋਂ ਨਿਕਲਿਆ। ਸੋ ਜ਼ਾਹਿਰ ਹੈ ਕਿ ਵੀ ਜਦੋਂ ਅਸੀਂ ਕਿਸੇ ਵੀ ਦੁਨੀਆ ਦੇ ਪੋਲੀਟੀਕਲ ਮਸਲੇ ਦੇ ਹੱਲ ਦੀ ਗੱਲ ਸੋਚਦੇ ਰਹੇ ਪੋਸਟ ਸੈਕੰਡ ਵਰਲਡ ਵਾਰ, ਤੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਜਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਜਿਹੜੇ ਨੇ ਉਹ ਫਾਈਨਲ ਫੋਰਮ ਹੁੰਦੇ ਸੀ। ਸੋ ਹੁਣ ਬੇਸ਼ੱਕ ਵੀਟੋ ਵੀਲਡਿੰਗ ਮੈਂਬਰ ਜਿਹੜੇ ਨੇ ਉਹ ਫੈਸਲਾਕੁਨ ਹੁੰਦੇ ਸੀ ਕਿਸੇ ਵੀ ਪਾਰਟ ਦੇ ਵਿੱਚ, ਲੇਕਿਨ ਕੋਈ ਚੀਜ਼ ਜਿਹੜੀ ਹੈ ਉਹ ਚਿਜ਼ਲ ਆਊਟ ਹੋ ਕੇ ਨਿਕਲਦੀ ਸੀ ਡਿਸਕਸ਼ਨਸ ਚੋਂ, ਜਨਰਲ ਅਸੈਂਬਲੀ ਚੋਂ ਜਾਂ ਸਿਕਿਉਰਿਟੀ ਕਾਉਂਸਲ ਚੋਂ। ਲੇਕਿਨ ਪਿਛਲੇ 8-9 ਮਹੀਨੇ 'ਚ ਜਿੱਥੇ ਇਹ ਗਲੋਬਲ ਜਿਹੜਾ ਸਾਰਾ ਢਾਂਚਾ ਇਹ ਬਿਲਕੁਲ ਜਿਹੜਾ ਉਹ ਤਹਿਸ ਨਹਿਸ ਲਫ਼ਜ਼ ਜੇ ਮੈਂ ਨਾ ਵੀ ਕਹਾਂ ਤੇ ਇਸ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਗਈਆਂ, ਉੱਥੇ ਦੂਸਰਾ ਪਾਰਟ ਜਿਹਦਾ ਸੰਬੰਧ ਸਾਡੇ ਖਿੱਤੇ ਨਾਲ ਹੈ ਔਰ ਇਸ ਵੇਲੇ ਇੱਕ ਫਿਕਰ ਦਾ
ਪਾਰਟ ਵੀ ਸਾਡੇ ਸ਼ੁਰੂ ਹੋ ਗਿਆ, ਕਿਉਂਕਿ ਜਿਵੇਂ ਤੁਸੀਂ ਲੇਟੈਸਟ ਪਿਛਲੇ 24 ਘੰਟੇ ਦੀਆਂ ਡਿਵੈਲਪਮੈਂਟਸ ਦੱਸੀਆਂ ਨੇ ਕਿ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ 8 ਰੋਜ਼ਾ ਵਿਜ਼ਿਟ ਦੇ ਉੱਤੇ, ਜਿਹੜੀ ਬਹੁਤ ਰੇਅਰ ਹੁੰਦਾ ਹੈ, ਬਹੁਤ ਵਾਰ ਜਿਹੜੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰਸ ਦੀਆਂ ਮੀਟਿੰਗਸ ਨੇ ਮੈਕਸਿਮਮ 3 ਦਿਨ, ਬਹੁਤ ਵਾਰ 1 ਜਾਂ 2 ਦਿਨ, ਸੋ 8 ਦਿਨ, ਔਰ ਉਹ ਵੀ ਉਸ ਫੋਰਨ ਮਿਨਿਸਟਰ ਨਾਲ ਜਿਹਦੇ ਨਾਲ ਮੀਟਿੰਗ ਕਰਨ ਦੇ ਲਈ 3 ਵਾਰ ਐਕਸੈਪਸ਼ਨ ਇੰਡੀਅਨ ਗਵਰਨਮੈਂਟ ਨੇ ਯੂਐਨ ਸਿਕਿਉਰਿਟੀ ਕਾਉਂਸਲ ਤੋਂ ਮੰਗੀ, ਕਿਉਂਕਿ ਮਤਕੀ ਜਿਹੜਾ ਹੈ ਉਹ ਇੰਟਰਨੈਸ਼ਨਲ ਲਿਸਟ ਦੇ ਵਿੱਚ ਹੈ, ਜਿਹਦੇ ਚ ਕਿ ਟੈਰਰਿਜ਼ਮ ਦੇ ਵਿੱਚ ਇਨਵੋਲਵ ਹੈ। ਇਹੀ ਕਾਰਨ ਹੈ ਕਿ ਉਹ ਈਵਨ ਯੂਐਨ ਜਨਰਲ ਅਸੈਂਬਲੀ ਦੇ ਸੈਸ਼ਨ ਲਈ ਆਉਣਾ ਚਾਹੁੰਦਾ ਸੀ ਨਿਊਯਾਰਕ, ਲੇਕਿਨ ਉਹਨੂੰ ਅਲਾਉ ਨਹੀਂ ਸੀ ਕੀਤਾ ਗਿਆ। ਸੋ ਭਾਰਤ ਦਾ ਐਸਾ ਕੀ ਇੰਟਰਸਟ ਹੈ? ਹਾਲਾਂਕਿ ਜੇ ਅਸੀਂ ਪਿਛੋਕੜ 'ਚ ਜਾਈਏ ਤੇ ਅਸੀਂ ਦੇਖਦੇ ਹਾਂ ਕਿ ਭਾਰਤ ਦੀ ਬਹੁਤ ਜ਼ਿਆਦਾ ਜਿਹੜੀ ਇੰਟਰਫੀਅਰੈਂਸ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ, ਖਾਸ ਤੌਰ ਤੇ ਦਹਿਸ਼ਤਗਰਦੀ 'ਚ ਰਹੀ ਹੈ, ਉਹ ਵਾਇਆ ਅਫਗਾਨਿਸਤਾਨ ਹੀ ਰਹੀ ਹੈ। ਔਰ 20 ਤੋਂ ਜ਼ਿਆਦਾ ਇਹਨਾਂ ਦੇ ਕੌਂਸੂਲੇਟ ਆਫਿਸਰਾਂ ਨੇ ਅਫਗਾਨਿਸਤਾਨ ਪਾਕਿਸਤਾਨ ਸਰਹੱਦ ਦੇ ਉੱਤੇ ਖੋਲੇ ਹੋਏ ਨੇ। ਲੇਕਿਨ ਇਸ ਤੋਂ ਪਹਿਲਾਂ ਕਿ ਇਹ ਦੂਸਰੀ ਡਿਵੈਲਪਮੈਂਟ ਤੁਸੀਂ ਜਿਵੇਂ ਕਾਬਲ 'ਚ ਬੰਬ ਧਮਾਕਿਆਂ ਦੀ ਕੀਤੀ, ਕਿਉਂਕਿ 2 ਦਿਨ ਪਹਿਲਾਂ ਖੈਬਰ ਪਖਤੂਨਖਵਾ ਦੇ ਵਿੱਚ ਤਹਿਰੀਕੇ ਤਾਲਿਬਾਨ ਦੇ ਖਿਲਾਫ ਇੱਕ ਐਕਸ਼ਨ ਦੇ ਵਿੱਚ ਪਾਕਿਸਤਾਨ ਦੇ 13 ਜਿਹੜੇ ਨੇ ਫੌਜੀ, ਜਿਨ੍ਹਾਂ ਦੇ ਵਿੱਚ ਇੱਕ ਕਰਨਲ, ਇੱਕ ਮੇਜਰ ਔਰ ਇੱਕ ਹੋਰ ਹਾਇਰ ਰੈਂਕ ਔਰ ਬਾਕੀ ਫੌਜੀ ਮਾਰੇ ਗਏ ਸੀ, ਜਿਨ੍ਹਾਂ ਦੇ ਜਨਾਜ਼ੇ ਜਿਹੜੇ ਨੇ ਉਹ ਅੱਜ ਉੱਠੇ ਨੇ। ਔਰਕਜ਼ਾਈ ਨਾਲ ਸੰਬੰਧਿਤ ਇਹ ਸੀ, ਔਰ ਅੱਜ ਜਦੋਂ ਇਹ ਜਨਾਜ਼ੇ ਉੱਠੇ ਉਹਨਾਂ ਦੇ ਵਿੱਚ ਜਿਹੜਾ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਵੀ ਮੌਜੂਦ ਹੈ ਔਰ ਫੀਲਡ ਮਾਰਸ਼ਲ ਆਸਮ ਮੁਨੀਰ ਵੀ ਮੌਜੂਦ ਨੇ। ਔਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਦੋਂ ਫੌਜ ਦੇ ਖਿਲਾਫ ਇਸ ਕਿਸਮ ਦਾ, ਇਸ ਲੈਵਲ ਦਾ ਡੈਮੇਜਿੰਗ ਪਾਰਟ ਹੁੰਦਾ ਤੇ ਉਧਰ ਜਨਾਜ਼ੇ ਉੱਠੇ, ਤੇ ਨਾਲ ਦੀ ਨਾਲ ਜਿਹੜੀ ਖਬਰ ਇਸ ਵੇਲੇ ਅਜੇ ਬਹੁਤ ਕਲੈਰਿਟੀ ਤਾਂ ਨਹੀਂ ਹੈ, ਲੇਕਿਨ ਕਾਬਲ ਦੇ ਵਿੱਚ ਬੰਬ ਧਮਾਕਿਆਂ ਦਾ ਜਿਹੜਾ ਜ਼ਿਕਰ ਹੈ ਉਹ ਬਹੁਤ ਸਾਰੇ ਇਹਨਾਂ ਦੇ ਵੈਬਸਾਈਟਸ ਦੇ ਉੱਤੇ ਵੀ ਪਾਕਿਸਤਾਨ ਦੇ ਆਇਆ, ਔਰ ਐਸਾ ਕਿਹਾ ਜਾ ਰਿਹਾ ਕਿ ਤਹਿਰੀਕੇ ਤਾਲਿਬਾਨ ਦਾ ਕੋਈ ਪ੍ਰੋਮੀਨੈਂਟ ਨੰਬਰ 2 ਮੈਨ ਜਿਹੜਾ ਉਹ ਮਾਰਿਆ ਗਿਆ। ਸੋ ਮੈਨੂੰ ਇਹ ਲੱਗਦਾ ਹੈ ਵੀ ਪਾਕਿਸਤਾਨੀ ਫੌਜ ਨੇ ਅਸਰਟ ਕੀਤਾ ਰਾਈਟ ਅਵੇ, ਕਿਉਂਕਿ 2 ਦਿਨ ਪਹਿਲਾਂ ਸਮਾਂ ਟੀਵੀ ਦੇ ਉੱਤੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ, ਜਦੋਂ ਉਹਨਾਂ ਨੇ ਖੁੱਲ ਕੇ ਗੱਲ ਕੀਤੀ, ਉਹਨਾਂ ਨੇ ਰਿਸਪੌਂਡ ਕੀਤਾ, ਕਿਉਂਕਿ ਜਦੋਂ ਅਸੀਂ ਜੰਗ ਦੇ ਮਾਹੌਲ ਦਾ ਜ਼ਿਕਰ ਕਰ ਰਹੇ ਹਾਂ ਤੇ ਇਹ ਦੇਖਣਾ ਜ਼ਰੂਰੀ ਹੈ ਕਿ ਪਿਛਲੇ 4-5 ਦਿਨਾਂ ਦੇ ਵਿੱਚ ਇੱਕ ਤਾਂ ਅਨਨੋਨ ਥਾਂ ਤੋਂ ਸਰ ਕ੍ਰੀਕ, ਜਿਸ ਬਾਰਡਰ ਜਿਹਨੂੰ ਕਿਹਾ ਜਾਂਦਾ ਹੈ ਇੱਕ ਗੋਰੇ ਅਫਸਰ ਦੇ ਨਾਂ ਤੇ ਸੀ, ਕਿਸੇ ਵੇਲੇ ਇਹਨੂੰ ਬਾਨ ਗੰਗਾ ਕਿਹਾ ਜਾਂਦਾ ਸੀ ਇਸ ਖਿੱਤੇ ਨੂੰ। ਹਾਲਾਂਕਿ ਇਹ ਝਗੜੇ ਦਾ ਵਿਸ਼ਾ ਰਿਹਾ, 65 ਦੀ ਜੰਗ ਵੇਲੇ ਵੀ ਸਰ ਕ੍ਰੀਕ 'ਚ ਜਿਹੜਾ ਥੋੜੀ ਬਹੁਤ ਹੋਇਆ, ਲੇਕਿਨ ਕਦੇ ਵੀ ਜਦੋਂ ਭਾਰਤ ਪਾਕਿਸਤਾਨ ਦੇ ਟਕਰਾਅ ਦੀ ਲਾਈਨ ਦੀ ਗੱਲ ਹੁੰਦੀ ਹੈ ਤੇ ਮੋਸਟਲੀ ਕਸ਼ਮੀਰ ਦੇ ਸੈਕਟਰ ਜਾਂ ਪੰਜਾਬ ਜਾਂ ਰਾਜਸਥਾਨ ਜਿਹੜਾ ਕਿ ਹੁਸੈਨੀਵਾਲਾ ਵਾਲੇ ਪਾਸਿਓਂ ਹੈ। ਕਦੇ ਵੀ ਸਾਨੂੰ ਗੁਜਰਾਤ ਦਾ, ਕਿਉਂਕਿ ਸਰ ਕ੍ਰੀਕ ਗੁਜਰਾਤ ਦੇ ਵਿੱਚ ਹੈ, ਕੱਛ ਏਰੀਆ 'ਚ, ਕੱਛ ਪੁੰਜ ਏਰੀਆ 'ਚ ਹੈ, ਲੇਕਿਨ ਰਾਜਨਾਥ ਸਿੰਘ ਦਾ ਉੱਥੇ ਜਾਣਾ ਸਪੈਸ਼ਲੀ ਦੁਸਹਿਰੇ ਦੇ ਮੌਕੇ ਤੇ ਸੋ ਕਾਲਡ ਸ਼ਸਤਰ ਪੂਜਾ ਦੇ ਨਾਂ ਥੱਲੇ, ਔਰ ਉੱਥੇ ਵਾਰਨ ਕਰਨਾ ਕਿ ਜੇ ਪਾਕਿਸਤਾਨ ਨੇ ਹੁਣ ਕੋਈ ਜਿਹੜਾ ਟੈਰਰਿਜ਼ਮ ਦੀ ਗੱਲ ਕੀਤੀ ਤਾਂ ਅਸੀਂ ਉਸ ਨੂੰ ਜਿਹੜਾ ਹੈ ਉਹ ਜਿਓਗ੍ਰਾਫੀਏ ਤੋਂ ਮਿਟਾ ਦਿਆਂਗੇ। ਔਰ ਉਸ ਤੋਂ ਠੀਕ 2 ਦਿਨ ਬਾਅਦ ਭਾਰਤ ਦਾ ਫੌਜੀ ਮੁਖੀ ਅਨੂਪਨਗੜ ਜਾਂ ਅਨੂਪਨਗਰ ਰਾਜਸਥਾਨ ਦੇ ਵਿੱਚ ਫੌਜੀਆਂ ਦੀ ਇੱਕ ਸਕੀਮ, ਜਿਹੜੀ ਕਿ ਉਹਨਾਂ ਦੀ ਵੱਡੀ ਐਕਸਪੀਡੀਸ਼ਨ ਟਾਈਪ ਹੁੰਦੀ ਹੈ, ਐਕਸਰਸਾਈਜ਼ਸ ਹੁੰਦੀਆਂ ਨੇ, ਉਹਦੇ 'ਚ ਐਡਰੈਸ ਕਰਦੇ ਆ ਉਸ ਲੈਂਗੁਏਜ ਦੇ ਵਿੱਚ ਇੱਕ ਲਫ਼ਜ਼ ਹੋਰ ਜੋੜ ਦਿੰਦਾ ਹੈ ਕਿ ਪਾਕਿਸਤਾਨ ਨੂੰ ਅਸੀਂ ਸਬਕ ਸਿਖਾਵਾਂਗੇ ਔਰ ਪਾਕਿਸਤਾਨ ਨੂੰ ਅਸੀਂ ਦੁਨੀਆ ਦੇ ਇਤਿਹਾਸ ਤੇ ਭੂਗੋਲ ਦੋਨਾਂ ਚੋਂ ਹੀ ਗਾਇਬ ਕਰ ਦਿਆਂਗੇ। ਹੁਣ ਇਹ ਦੋਨੋਂ ਹੀ, ਔਰ ਮੈਂ ਅੱਜ ਹੀ ਇੱਕ ਹੋਰ ਇੰਡੀਆ ਦੇ ਮਿਲਟਰੀ ਐਕਸਪਰਟ ਦੀ ਗੱਲ ਸੁਣ ਰਿਹਾ ਸੀ, ਉਹਨੇ ਕਿਹਾ ਵੀ ਕਦੇ ਵੀ ਪਿਛਲੇ 78 ਸਾਲ ਜਿਵੇਂ ਨਹੀਂ ਹੋਇਆ ਕਿ ਭਾਰਤ ਦੀ ਫੌਜ ਦਾ ਮੁਖੀ ਇਸ ਲੈਵਲ ਦੀ ਜਿਹੜਾ ਉਹ ਵਾਰਨਿੰਗ ਦੇ ਰਿਹਾ ਹੋਏ। ਫਿਰ ਕਿਵੇਂ ਅੱਜ ਭਾਰਤ ਦੀ ਫੌਜ ਔਰ ਸਿਆਸਤ ਰਲਗੱਡ ਹੋ ਚੁੱਕੀ ਹੈ। ਉਹੀ ਫੌਜੀ ਮੁਖੀ ਦਵੇਦੀ ਕਹਿੰਦਾ ਹੈ ਕਿ ਜੀ ਜਿਹੜਾ ਅਸੀਂ ਆਪਰੇਸ਼ਨ ਸੰਦੂਰ ਕੀਤਾ, ਇਹਦਾ ਜਿਹੜਾ ਕੋਡ ਨੇਮ ਆਪਰੇਸ਼ਨ ਸੰਦੂਰ ਹੈ, ਇਹ ਮੋਦੀ ਜੀ ਨੇ ਹੀ ਸੁਜੈਸਟ ਕੀਤਾ ਸੀ। ਸੋ ਜ਼ਾਹਰ ਹੈ ਵੀ ਇੱਕ ਪਾਸੇ ਭਾਰਤ ਦੇ ਵਿੱਚ ਫੌਜ ਦਾ ਪੂਰੀ ਤਰ੍ਹਾਂ ਫਿਰਕੂਕਰਨ ਹੋ ਚੁੱਕਾ ਹੈ ਓਪਨਲੀ, ਜਿਵੇਂ ਸਰ ਕ੍ਰੀਕ ਦੇ ਵਿੱਚ ਰਾਜਨਾਥ ਸਿੰਘ ਔਰ ਦਵੇਦੀ ਇਹ ਸ਼ਸਤਰ ਪੂਜਾ ਦੇ ਨਾਂ ਥੱਲੇ ਤਿਲਕ ਲਾਉਂਦੇ ਨੇ ਉਹਨਾਂ ਹਥਿਆਰਾਂ ਨੂੰ, ਸ਼ਸਤਰਾਂ ਨੂੰ, ਔਰ ਜਿਹੜਾ ਇੱਕ ਸੈਕੂਲਰ ਆਰਮੀ ਕਰੈਕਟਰ ਸੀ ਬ੍ਰਿਟਿਸ਼ ਪੀਰੀਅਡ ਦਾ
ਐਸਟੈਬਲਿਸ਼ ਹੋਇਆ ਔਰ ਕੰਟੀਨਿਊ ਰਿਹਾ ਹੈ, ਉਹਨੂੰ ਵੀ ਇਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਉਹ ਤਹਿਸ ਨਹਿਸ ਕਰ ਦਿੱਤਾ। ਸੋ ਇਹ ਫੌਜੀ ਮੁਖੀ ਔਰ ਡਿਫੈਂਸ ਮਿਨਿਸਟਰ ਦੇ ਬਿਆਨ ਤੋਂ ਬਾਅਦ ਹੀ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਆਪਣੇ ਉਸ ਇੰਟਰਵਿਊ ਦੇ ਵਿੱਚ ਪਹਿਲਾਂ ਤਾਂ ਇਹ ਕਿਹਾ ਕਿ ਵੀ ਜਿਹੜੀ ਥ੍ਰੈਟ ਹੈ ਇੰਡੀਆ ਤੋਂ ਜੰਗ ਦੀ, ਇਹ ਸਪੈਕੂਲੇਸ਼ਨ ਨਹੀਂ ਹੈ, ਇਟ ਇਜ਼ ਰੀਅਲ, ਔਰ ਅਸੀਂ ਇਹਦੇ ਲਈ ਤਿਆਰ ਹੈ। ਅਸੀਂ ਬਿਲਕੁਲ ਭਾਰਤ ਨੂੰ ਫਿਰ ਇਸ ਗੱਲ ਦਾ ਸ਼ਾਇਦ ਅਹਿਸਾਸ ਹੋਏਗਾ ਕਿ ਅਸੀਂ ਭਾਰਤ ਦੇ ਹਰ ਕੋਨੇ 'ਚ ਜੰਗ ਨੂੰ ਲੈ ਕੇ ਜਾਵਾਂਗੇ। ਸੋ ਜ਼ਾਹਰ ਹੈ ਕਿ ਵੀ ਜਿਵੇਂ 7, 8, 9, 10 ਮਈ ਦਾ ਜਿਹੜਾ ਟਕਰਾਅ ਹੈ ਉਹ ਡਰੋਨ ਮਿਸਲ ਸਟ੍ਰਾਈਕ ਸੀ, ਗਰਾਊਂਡ ਟਰੂਪਸ ਦੀ ਗੱਲ ਨਹੀਂ ਸੀ। ਪਰ ਇਸ ਵਾਰ ਇਵੇਂ ਲੱਗ ਰਿਹਾ ਹੈ ਜਿਹੜਾ ਕਿ ਭਾਰਤ ਦਾ ਰਵੱਈਆ, ਕਿਉਂਕਿ ਆਪਰੇਸ਼ਨ ਸੰਦੂਰ ਨੇ ਇਹਨਾਂ ਨੂੰ ਬਹੁਤ ਐਮਬੈਰਸਮੈਂਟ ਦਿੱਤੀ ਹੈ ਦੁਨੀਆ ਦੇ ਵਿੱਚ, ਜਿੱਥੇ ਇੱਕ ਪਾਸੇ ਅਮਰੀਕਾ ਨੇ ਟੈਰਿਫ ਦੇ ਮੁੱਦੇ ਦੇ ਉੱਤੇ ਭਾਰਤ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਜ਼ਲੀਲ ਕੀਤਾ ਹੈ, ਔਰ ਉਹਨਾਂ ਦੇ ਈਵਨ H1B ਵੀਜ਼ੇ ਔਰ ਦੂਸਰੇ ਉਹਨਾਂ ਦੀ ਇਕਨੋਮੀ ਵੀ ਬੁਰੀ ਤਰ੍ਹਾਂ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ। ਉੱਥੇ ਪਾਕਿਸਤਾਨ ਦਾ ਰੁਤਬਾ ਜਿਹੜਾ 7, 8, 9, 10 ਮਈ ਦੇ ਟਕਰਾਅ ਤੋਂ ਬਾਅਦ ਬੁਲੰਦ ਹੋਇਆ। ਸਾਊਦੀ ਅਰੇਬੀਆ ਪਾਕਿਸਤਾਨ ਡਿਫੈਂਸ ਪੈਕਟ ਦਾ ਸਾਈਨ ਹੋਣਾ ਵੀ ਭਾਰਤ ਦੇ ਲਈ ਬਹੁਤ ਵੱਡਾ ਝਟਕਾ ਹੈ, ਔਰ ਇਹ ਸਾਰੇ ਤੋਂ 4-5 ਹਫ਼ਤੇ ਬਾਅਦ ਹੀ ਜਿਹੜਾ ਉਹ ਟਰੰਪ ਵੱਲੋਂ ਆਸਿਮ ਮੁਨੀਰ ਫੀਲਡ ਮਾਰਸ਼ਲ ਨੂੰ ਸੱਦ ਕੇ ਸਪੈਸ਼ਲ ਲੰਚ ਔਨ ਦੇਣਾ, ਔਰ ਫਿਰ UN ਜਨਰਲ ਅਸੈਂਬਲੀ ਦੀ ਮੀਟ ਵੇਲੇ ਪ੍ਰਾਈਮ ਮਿਨਿਸਟਰ ਫੌਜੀ ਮੁਖੀ ਦੇ ਨਾਲ ਫਿਰ 1 ਘੰਟੇ ਤੋਂ ਜ਼ਿਆਦਾ ਮੁਲਾਕਾਤ, ਟ੍ਰੇਡ ਡੀਲ ਵੀ ਪਾਕਿਸਤਾਨ ਨਾਲ ਸਾਈਨ ਹੋਣਾ। ਸੋ ਇਹ ਸਾਰੇ ਪਾਰਟਸ ਤੋਂ ਇੱਕ ਗੱਲ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਪਹਿਲ ਹੈ ਕੱਲੀ ਇਹੀ ਨਹੀਂ ਕਿ ਵਰਲਡ ਆਰਡਰ ਜਿਹੜਾ ਉਹ ਨਵੇਂ ਸਿਰਿਓਂ ਸਿਰਜਣ ਦੀ ਹੈ, ਈਵਨ ਜਿਹੜੀ 25-30 ਸਾਲ ਤੋਂ ਅਮਰੀਕਾ ਦੀ ਪਾਲਿਸੀ ਇੰਡੀਆ ਨੂੰ ਐਜ਼ ਅ ਬੁਲਵਾਕ ਡਿਵੈਲਪ ਕਰਨ ਦੀ ਸੀ ਅਗੇਂਸਟ ਚਾਈਨਾ, ਇਸ ਲਈ ਕੁਆਡ ਦੇ ਵਿੱਚ ਇੰਡੀਆ ਨੂੰ ਜੁਆਇਨ ਕਰਵਾਇਆ। ਸਟੈਟਿਸਟਿਕ ਔਰ ਲੌਜਿਸਟਿਕਲ ਜਿਹੜੀਆਂ ਡਾਟਾ ਸ਼ੇਅਰਿੰਗ ਦੇ ਨਾਲ ਜਿਹੜਾ ਅਮਰੀਕਾ ਔਰ ਇੰਡੀਆ ਬੜੇ ਨੇੜੇ ਆਏ। ਇੰਡੀਆ ਨੇ ਵੀ ਆਪਣੀ ਇਕਵਿਪਮੈਂਟ ਥੋੜੀ ਵਧਾ ਦਿੱਤੀ ਅਮਰੀਕਾ ਤੋਂ ਖਰੀਦਣੀ, ਔਰ ਇਹ ਸਾਰੇ ਪਾਰਟ ਤੋਂ ਬਾਅਦ ਸਡਨਲੀ ਜਿਹੜਾ ਅਮਰੀਕਾ ਦਾ ਭਾਰਤ ਨੂੰ ਜਿਹੜਾ ਉਹ ਬਿਲਕੁਲ ਵਗਾ ਕੇ ਪਰੇ ਮਾਰਨਾ, ਇਹ ਇੱਕ ਪਾਸੇ ਚਾਈਨਾ ਨੂੰ ਵੀ ਇਹ ਮੈਸੇਜ ਹੈ ਕਿ ਵੀ ਸਾਡੀ ਕੋਈ ਐਸੀ ਨੀਅਤ ਨਹੀਂ ਹੈ ਕਿ ਅਸੀਂ ਭਾਰਤ ਨੂੰ ਤੁਹਾਡੇ ਬਰਾਬਰ ਖੜਾ ਕਰ ਰਹੇ ਹਾਂ। ਦੂਸਰੇ ਪਾਸੇ ਪਾਕਿਸਤਾਨ ਦੀ ਇੰਨੀ ਫਾਈਨ ਬੈਲੈਂਸਿੰਗ, ਇੱਕ ਪਾਸੇ ਚਾਈਨਾ ਦੇ ਨਾਲ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਵਿੱਚ ਵੀ ਜਿਹੜਾ ਖਾਸ ਤੌਰ ਤੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਉਸ ਦਾ ਹਿੱਸਾ ਹੈ। ਦੂਸਰੇ ਪਾਸੇ ਅਮਰੀਕਾ ਦੇ ਨਾਲ ਇਸ ਲੈਵਲ ਦੀ ਜਿਹੜੀ ਉਹਨਾਂ ਦੀ ਸਾਂਝ ਹੈ, ਔਰ ਅਜੇ 2 ਦਿਨ ਪਹਿਲਾਂ ਹੀ ਜਿਹੜਾ ਖਬਰ ਆਈ, ਹਾਲਾਂਕਿ 30 ਸਤੰਬਰ ਦਾ ਹੈ, ਕਿ ਅਮਰੀਕਾ ਨੇ ਉਹ ਮਿਜ਼ਾਈਲ ਡੀਲ ਜਿਹੜੇ F-16 ਜਹਾਜ਼ ਅਮਰੀਕਾ ਦੇ ਪਾਕਿਸਤਾਨ ਕੋਲ ਨੇ ਉਹਨਾਂ ਤੇ 300 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਜਿਹੜੀਆਂ ਐਡਵਾਂਸਡ ਪਾਰਟ ਹੈ ਉਹ ਉਹਨਾਂ ਨੇ ਪਾਕਿਸਤਾਨ ਨੂੰ ਦੇਣੀਆਂ ਮਨਜ਼ੂਰ ਕੀਤੀਆਂ ਨੇ। ਸੋ ਇਹਨਾਂ ਸਾਰੇ ਹਾਲਾਤਾਂ 'ਚ ਗੱਲ ਕਿਸ ਪਾਸੇ ਨੂੰ ਜਾਏਗੀ? ਹਾਲਾਂ ਭਾਰਤ ਅੱਜ ਜਿਸ ਸਥਿਤੀ 'ਚ ਹੈ, ਜੇ ਇਹ ਕੋਈ ਵੀ ਐਗਰੈਸਿਵ ਪਾਰਟ ਹੋਇਆ ਤੇ ਪਾਕਿਸਤਾਨ ਦੇ ਵਿੱਚ ਵੀ ਇਸ ਵੇਲੇ ਜਿਹੜਾ ਉਹਨਾਂ ਨੂੰ ਇੱਕ ਤਾਂ ਜਿਹੜੀ ਉਹਨਾਂ ਦੀ ਸਕਸੈਸ ਹੈ ਪਿਛਲੀ, ਉਸ ਦਾ ਵੀ ਜਿਹੜਾ ਮਾਣ ਹੈ, ਤੇ ਦੂਸਰੇ ਪਾਸੇ ਜਦੋਂ ਉਹ ਇਤਿਹਾਸ ਜਾਂ ਭੂਗੋਲ ਤੋਂ ਮਿਟਾਉਣ ਦੀ ਗੱਲ ਕਰਦੇ ਨੇ, ਜਿਹਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ ਕਿਹਾ ਜਾਂਦਾ ਹੈ ਕਿ ਹੋਂਦ ਨੂੰ ਹੀ ਖਤਰਾ, ਤੇ ਫਿਰ ਜਦੋਂ ਅਸੀਂ ਹੋਂਦ ਨੂੰ ਖਤਰੇ ਦੀ ਗੱਲ ਕਰਦੇ ਹਾਂ ਤੇ ਫਿਰ ਉਹ ਮਰਦਿਆਂ ਨੂੰ ਅੱਕ ਚੱਬਣਾ ਪੈਂਦਾ। ਫਿਰ ਸਾਨੂੰ ਇਸ ਗੱਲ ਦਾ ਜਿਹੜਾ ਉਹ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਇਹ ਮਹਿਜ਼ ਇੱਕ ਕਨਵੈਨਸ਼ਨਲ ਵਾਰਫੇਅਰ ਤੱਕ ਮਹਿਦੂਦ ਹੋਏਗਾ, ਕਿਉਂਕਿ ਪਾਕਿਸਤਾਨ ਦੀ ਸਟ੍ਰੈਟੇਜਿਕ ਡੈਪਥ 300 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਹੈ, ਤੇ ਪਾਕਿਸਤਾਨ ਭਾਰਤ ਨੂੰ ਹੋਰ ਪਾਸੇ ਵੀ ਐਨਗੇਜ ਕਰਨ ਦੇ ਲਈ ਉਹਨਾਂ ਦੇ ਕੋਲ 3000 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਸਟੇਟ ਆਫ ਦਾ ਆਰਟ ਮਿਜ਼ਾਈਲਸ ਵੀ ਨੇ। ਸੋ ਫਿਰ ਇਹ ਸਾਰੇ ਪਾਸੇ ਫੈਲੇਗਾ, ਔਰ ਮੈਂ ਸਮਝਦਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਿਲਕੁਲ ਠੀਕ ਜਿਹੜਾ ਸਮੇਂ ਦੀ ਨਜ਼ਾਕਤ ਨੂੰ ਸਮਝਿਆ, ਕਿਉਂਕਿ ਸਾਡੀ ਸਿਵਲਾਈਜੇਸ਼ਨ, ਸਿੱਖ ਸਿਵਲਾਈਜੇਸ਼ਨ ਦਾ ਕ੍ਰੇਡਲ ਪੰਗੂੜਾ ਦੋਵੇਂ ਪਾਸੇ ਪੰਜਾਬ ਨੇ। ਇਧਰ ਸਾਡੀ ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡੀ ਕੁੱਲ ਆਬਾਦੀ ਦਾ ਆਲਮੋਸਟ 75% ਇੱਥੇ ਆਬਾਦ ਹੈ। ਦੂਸਰੇ ਪਾਸੇ ਸਾਡੇ 200 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ, ਸਾਡਾ ਹੈਰੀਟੇਜ ਦੋਨੋਂ ਪਾਸਿਓਂ ਹੀ ਜੇ ਕੋਈ ਵੀ ਜਿਹੜਾ ਉਹ ਟਕਰਾਅ ਦੀ ਲਾਈਨ ਸ਼ੁਰੂ ਹੁੰਦੀ ਹੈ, ਭਾਵੇਂ ਲੌਂਗ ਰੇਂਜ ਮਿਜ਼ਾਈਲਾਂ ਦੀ ਲੜਾਈ ਆਪਣੀ ਥਾਂ, ਲੇਕਿਨ ਅਲਟੀਮੇਟਲੀ ਜਿਹੜਾ ਇਮੀਡੀਏਟ ਟਾਰਗੇਟ ਹੁੰਦੇ ਨੇ
ਉਹ ਦੋਵੇਂ ਪਾਸੇ ਦਾ ਜਿਹੜਾ ਕਲੋਜ਼ਨੈਸ ਅਸੀਂ 65 71 ਦੀਆਂ ਜੰਗਾਂ ਵੇਲੇ ਦੇਖਿਆ। ਸਿਰਫ 1998 99 ਵਾਲੇ ਕਾਰਗਿਲ ਦੇ ਵੇਲੇ ਪੰਜਾਬ ਬਚਿਆ ਸੀ, ਪਰ ਉਦੋਂ ਵੀ ਜਿਹੜੀਆਂ ਕੈਜੂਅਲਟੀਜ਼ ਨੇ ਆਲਮੋਸਟ 40% ਮਰਨ ਵਾਲੇ ਜਿਹੜੇ ਨੇ ਉਹ ਸਿੱਖ ਫੌਜੀ ਸਨ। ਸੋ ਇਹ ਬੜੀ ਨਾਜ਼ੁਕ ਜਿਹੜੀ ਹੈ ਇਸ ਵੇਲੇ ਹਾਲਤ ਹੈ। ਔਰ ਮੈਨੂੰ ਇਹ ਲੱਗਦਾ ਹੈ ਵੀ ਕਿਉਂਕਿ ਦੁਨੀਆ ਇਸ ਵੇਲੇ ਜੋ ਕੁਝ ਗਜ਼ਾ ਦੇ ਵਿੱਚ ਟੈਂਪਰੇਰੀ ਜਿਹੜਾ ਸੀਜ਼ਫਾਇਰ ਹੋਇਆ, ਧਿਆਨ ਉਧਰ ਹੈ। ਇਹ ਨਾ ਹੋਏ ਕਿ ਭਾਈ ਇੱਕ ਪਾਸੇ ਨੂੰ ਰਿਜ਼ੋਲਵ ਕਰਦੇ ਕਰਦੇ ਜਿਹੜਾ ਇਧਰ ਪੂਰਾ ਫਲੇਅਰ ਅਪ ਹੋਏ। ਔਰ ਇਸ ਵੇਲੇ ਜਿਹੜਾ ਭਾਰਤ ਦਾ ਜੇ ਤੁਸੀਂ ਮੀਡੀਆ ਦੇਖੋ, ਉਹਨਾਂ ਦੀਆਂ ਹੋਰ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਉਸ ਮਾਹੌਲ ਨੂੰ ਦੇਖੋ, ਤੇ ਇਹ ਕੁਆਇਟ ਪ੍ਰੋਵੋਕੇਸ਼ਨ ਪੈਦਾ ਕਰਨ ਦੇ ਵਿੱਚ ਭਾਰਤੀ ਹਾਕਮਾਂ ਦਾ ਬਹੁਤ ਵੱਡਾ ਰੋਲ ਹੈ। ਬਿਲਕੁਲ ਡਾਕਟਰ ਸਾਹਿਬ, ਇਹ ਜਿਹੜੀ ਇੱਕ ਸਿਚੁਏਸ਼ਨ ਬੜੀ ਕ੍ਰਿਟੀਕਲ ਆ ਜਿਹੜੀ ਤੁਸੀਂ ਡਿਸਕਸ ਕੀਤੀ ਆ ਬਣਦੀ ਨਜ਼ਰ ਆ ਰਹੀ ਆ।